ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਵੰਦੇ ਭਾਰਤ ਟ੍ਰੇਨ ਦੀ। ਇਹਦਾ ਕਹਿੰਦੇ ਭਗਵਾਂਕਰਨ ਹੋ ਗਿਆ। ਬਿਲਕੁਲ ਬਿਲकुल ਪ੍ਰਵੀਨ ਜੀ, ਗੱਲ ਇਹ ਹੈ ਕਿ ਵੰਦੇ ਭਾਰਤ ਟ੍ਰੇਨ ਪੰਜਾਬ ਭਾਰਤ ਦੇ ਵਿੱਚ ਇਸ ਮੌਕੇ ਕਾਫੀ ਚਰਚਾ 'ਚ ਹੈ ਜੀ। ਉਹਦੇ ਚਰਚਾ 'ਚ ਦੋ ਤਿੰਨ ਕਾਰਨ ਨੇ। ਇੱਕ ਤਾਂ ਲਗਜ਼ਰੀ ਟ੍ਰੇਨ ਹੈ, ਠੀਕ ਹੈ ਜੀ। ਹੈਨਾ, ਤੇ ਦੂਜਾ ਕਿਰਾਇਆ ਭਾੜਾ ਵੀ ਖਾਸਾ ਹੈ। ਹੂੰ। ਤੇ ਮਾਤਰ ਜਿਹੜਾ ਅੱਜ ਕੱਲ੍ਹ ਮਾੜਾ ਮੋਟਾ ਏਟੀਐਮ ਕਾਰਡ ਕੂਡ ਰੱਖਣ ਲੱਗਾ, ਉਹਨੂੰ ਲੱਗਦਾ ਕਿ ਐਂ ਜੇ ਟਿਕਟ ਲੈ ਕੇ ਜਾਈਏ ਤਾਂ ਸਵਾਦ ਜਿਹਾ ਤਾਂ ਆਉਂਦਾ, ਚਲੋ ਕੁਰਸੀਆਂ ਦੂਜੀ ਤਰ੍ਹਾਂ ਦੀ ਅੰਦਰ ਖਾਣ ਪੀਣ ਨੂੰ ਮਿਲਦਾ, ਤੋਂ ਉਹਦੇ ਪ੍ਰਤੀ ਲੋਕਾਂ ਦੀ ਖਿੱਚ ਵੀ ਵਧੀ ਹੈ। ਕਿਉਂਕਿ ਨਹੀਂ ਤਾਂ ਪਹਿਲਾਂ ਸ਼ਤਾਬਦੀਆਂ ਹੁੰਦੀਆਂ ਸੀ ਤੇ ਉਹ ਤੋਂ ਬਿਨਾਂ ਕੋਈ ਇਹੋ ਜਿਹੀ ਟ੍ਰੇਨ ਨਹੀਂ ਸੀ। ਤੋਂ ਵੰਦੇ ਭਾਰਤ ਤੀਜਾ ਹਰ ਥਾਂ ਝੰਡੀ ਦੇਣੇ ਇਹਨੂੰ ਨਰਿੰਦਰ ਮੋਦੀ ਜੀ ਆਪ ਜਾਂਦੇ ਨੇ। ਸੋ ਇਸ ਲਈ ਫਿਰ ਭਗਤਾਂ ਨੂੰ ਲੱਗਦਾ ਕਿ ਇੱਕ ਵਾਰ ਤਾਂ ਯਾਤਰਾ ਕਰਨੀ ਬਣਦੀ ਹੈ। ਇਹ 'ਚ ਉਹ ਭਗਤਾਂ ਨੇ ਤਾਂ ਯਾਤਰਾ ਕਰਨੀ ਹੁੰਦੀ ਹੈ, ਸਫ਼ਰ ਥੋੜਾ ਕਰਨਾ ਹੁੰਦਾ। ਸੋ ਇਸ ਲਈ ਉਹ ਕਹਿੰਦੇ ਕਿ ਅਸੀਂ ਯਾਤਰਾ ਕਰਨੀ ਹੈ ਇਹਦੇ ਵਿੱਚ। ਸੋ ਇਸ ਲਈ ਜੀ ਇਹ ਯਾਤਰਾ ਦੇ ਲਈ ਜੇਕਰ ਭਾਜਪਾ ਦੀ ਵੱਲੋਂ ਚਲਾਈ ਗਈ ਟ੍ਰੇਨ ਹੋਵੇ ਤਾਂ ਉਹਦਾ ਭਗਵਾ ਕਰਨਾ ਹੋਵੇ, ਕਿਵੇਂ ਹੋ ਸਕਦਾ ਜੀ? ਠੀਕ ਹੈ। 25 ਟ੍ਰੇਨਾਂ ਇਸ ਮੌਕੇ ਭਾਰਤ 'ਚ ਵੰਦੇ ਭਾਰਤ ਵਾਲੀਆਂ ਚੱਲ ਰਹੀਆਂ ਪ੍ਰਵੀਨ ਜੀ। ਜੀ। 2 ਟ੍ਰੇਨਾਂ ਉਹਨਾਂ ਨੇ ਰਾਖਵੀਆਂ ਰੱਖੀਆਂ ਹੋਈਆਂ ਕਿ ਜੇ ਇੱਕ ਮੰਨ ਲਓ ਬਦਲਣੀ ਪੈ ਜਾਵੇ ਕੁਛ ਵੀ, ਤਾਂ 27 ਟ੍ਰੇਨਾਂ ਨੇ। ਇਹਨਾਂ ਟ੍ਰੇਨਾਂ ਦਾ, ਇਹਨਾਂ ਰੇਲ ਗੱਡੀਆਂ ਦਾ, ਵੰਦੇ ਭਾਰਤ ਰੇਲ ਗੱਡੀਆਂ ਦਾ ਨੀਲਾ ਔਰ ਚਿੱਟਾ ਰੰਗ ਹੈ। ਜਿਹਦੇ ਵਿੱਚ ਚਿੱਟਾ ਰੰਗ ਜ਼ਿਆਦਾ ਵੱਡਾ ਹੈ, ਨੀਲਾ ਬਹੁਤ ਥੋੜਾ ਹੈ, ਮਤਲਬ, ਹੈ ਨਾ। ਠੀਕ ਹੈ। ਪਰ ਜਿਹੜੀ ਹੁਣ 28ਵੀਂ ਰੇਲ ਤਿਆਰ ਕਰਾਈ ਹੈ ਜਨਾਬ ਨੇ, ਉਹਦੇ ਵਿੱਚ ਜੀ ਉਹਦਾ ਭਗਵਾਕਰਨ ਕਰ ਦਿੱਤਾ ਗਿਆ। ਉਹਦੇ ਵਿੱਚ ਭਗਵਾ ਰੰਗ ਵੱਡੀ ਤਾਦਾਦ 'ਚ ਹੈ ਤੇ ਚਿੱਟਾ ਰੰਗ ਥੋੜਾ ਹੈ ਜੀ। ਤੇ ਰੇਲ ਮੰਤਰੀ ਸਾਹਿਬ ਕਹਿੰਦੇ ਜੀ ਇਹ ਚੇਨਈ ਦੀ ਜਿਹੜੀ ਰੇਲ ਫੈਕਟਰੀ ਹੈ ਉਹਦੇ ਵਿੱਚ ਤਿਆਰ ਕਰੀ ਹੈ ਟ੍ਰੇਨ। ਠੀਕ ਹੈ। ਤੇ ਸਾਡੇ ਰੇਲ ਮੰਤਰੀ ਜਿਹੜੇ ਅਸ਼ਵਨੀ ਵੈਸ਼ਨਵ ਨੇ, ਉਹ ਕਹਿੰਦੇ ਜੀ ਅਸੀਂ ਤਿਰੰਗੇ ਤੋਂ ਪ੍ਰਭਾਵਿਤ ਹੋ ਕੇ ਰੰਗ ਲਿਆ। ਬੜੀ ਚੰਗੀ ਗੱਲ ਹੈ ਜੀ। ਸੋ ਸ਼ਾਇਦ ਉਹ ਭੁੱਲ ਗਏ ਕਿ ਤਿਰੰਗੇ 'ਚ 2 ਨਹੀਂ 3 ਰੰਗ ਹੁੰਦੇ ਨੇ। ਹਾਂਜੀ, ਬਿਲਕੁਲ। ਫਿਰ ਉਹ ਪ੍ਰਭਾਵਿਤ ਹੋਣ ਲੱਗੇ, ਹਰਾ ਰੰਗ ਤੋਂ ਕਿਉਂ ਨਹੀਂ ਪ੍ਰਭਾਵਿਤ ਹੋਏ? ਸੋ ਇਹਦੇ ਪਿੱਛੇ ਬਹੁਤ ਮਨਸ਼ਾ ਨਜ਼ਰ ਆਉਂਦੀ ਹੈ ਜੀ। ਹਾਂ, ਇਹ ਕਹਿੰਦੇ ਜੀ ਅਸੀਂ ਕੁਝ ਤਬਦੀਲੀਆਂ ਕੀਤੀਆਂ ਨੇ, ਇਸ ਹਵਾਲੇ ਨਾਲ ਤਬਦੀਲੀਆਂ, ਔਰ ਬਿਲਕੁਲ ਕੁਝ ਤਬਦੀਲੀਆਂ ਬਹੁਤ ਸਹੀ ਨੇ ਇਸ ਟ੍ਰੇਨ ਦੇ ਵਿੱਚ ਜਿਹੜੀਆਂ ਕੀਤੀਆਂ। ਜਿਹੜੀ 28ਵੀਂ ਰੇਲ ਗੱਡੀ ਵੰਦੇ ਭਾਰਤ ਰੇਲ ਗੱਡੀ ਆ ਰਹੀ ਆ, ਉਹਦੇ ਵਿੱਚ ਕੁਝ ਤਬਦੀਲੀਆਂ ਜਿਹੜੀਆਂ ਬਕਾਇਦਾ ਤੌਰ ਤੇ ਕੀਤੀਆਂ ਗਈਆਂ ਚੇਨਈ ਦੇ ਵਿੱਚ, ਜਿਵੇਂ ਰੇਲ ਗੱਡੀ ਖੜੀ ਆ ਤੇ ਇਸ ਨੂੰ ਸਵਾਲ ਲੈ ਕੇ ਇੱਕ ਮੀਡੀਆ ਨੇ, ਮੈਂ ਉਸ ਤਬਦੀਲੀਆਂ ਤੇ ਆਵਾਂ, ਇੱਕ ਮੀਡੀਆ ਅਦਾਰੇ ਨੇ ਪ੍ਰਵੀਨ ਜੀ ਸਰਵੇ ਕਰਾਇਆ ਇਸੇ ਸਵਾਲ ਨੂੰ ਲੈ ਕੇ ਕਿ ਕੀ ਇਹਦਾ ਭਗਵਾਕਰਨ ਸਹੀ ਆ ਜੀ। 12% ਲੋਕਾਂ ਨੇ ਕਿਹਾ ਕਿ ਜੀ ਮਤਲਬ ਕਿ ਬਿਲਕੁਲ ਨਹੀਂ ਹੋਣਾ ਚਾਹੀਦਾ ਸੀ ਏਦਾਂ, ਹੈ ਨਾ, ਰੰਗ ਨਹੀਂ ਬਦਲਣੇ ਚਾਹੀਦੇ ਸੀ ਇਹਨਾਂ ਦੇ, ਇਹ ਗਲਤ ਹੈ। ਠੀਕ ਹੈ ਜੀ। 26% ਲੋਕਾਂ ਨੇ ਕਿਹਾ ਜੀ ਜਾਣਬੁੱਝ ਕੇ ਬਦਲਿਆ ਇਹਨਾਂ ਨੇ। ਠੀਕ ਹੈ ਜੀ। 62% ਲੋਕਾਂ ਨੇ ਕਿਹਾ ਜੀ ਕਿ ਰੰਗਾਂ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸੋ ਕੁੱਲ ਮਿਲਾ ਕੇ ਤਾਂ ਲੋਕਾਂ ਨੂੰ ਸਮਝ ਤਾਂ ਆ ਰਹੀ ਹੈ ਕਿ ਕੁਝ ਗੜਬੜ ਹੈ ਜੀ। ਹੁਣ ਇਸ ਰੇਲ ਗੱਡੀ ਦੇ ਵਿੱਚ ਇਕੱਲੇ ਭਗਵੇ ਕਰਨ ਦਾ ਪਹਿਲੂ ਹੀ ਨਹੀਂਗਾ, ਕੁਝ ਹੋਰ ਬਦਲਾਅ ਵੀ ਕੀਤੇ ਨੇ ਔਰ ਉਹ ਬਦਲਾਅ ਸਹੀ ਨਜ਼ਰ ਆਉਂਦੇ ਨੇ। ਜਿਵੇਂ ਇਹਦੇ ਵਿੱਚ ਮਤਲਬ ਕਿ ਇੱਕ ਐਂਟੀ ਕਲਾਈਵਿੰਗ ਡਿਵਾਈਸ ਲੱਗਿਆ ਜੀ। ਤੁਹਾਡੇ ਧਿਆਨ 'ਚ ਹੋਊਗੀ ਜਦੋਂ ਰੇਲ ਹਾਦਸਾ ਵਾਪਰਿਆ ਸੀ, ਮੈਂ ਉਸ ਦਿਨ ਵੀ ਇਸ ਗੱਲ ਦਾ ਜ਼ਿਕਰ ਕਰ ਰਿਹਾ ਸੀਗਾ ਕਿ ਇੱਕ ਬਕਾਇਦਾ ਤੌਰ ਤੇ ਅਜਿਹੇ ਇੰਜਣ ਹੈਗੇ ਨੇ ਜਿਹੜੇ ਆਮੋ ਸਾਹਮਣੇ ਆ ਜਾਣ ਤਾਂ ਰੁਕ ਜਾਂਦੇ ਨੇ। ਉਹਨਾਂ ਇੰਜਨਾਂ ਦੀ ਵਰਤੋਂ ਕਿਉਂ ਨਹੀਂ ਕੀਤੀ ਜਾ ਰਹੀ? ਉਹ ਇੰਜਣ ਕਿਉਂ ਨਹੀਂ ਖਰੀਦੇ ਜਾ ਰਹੇ? ਜੇ ਤੁਸੀਂ ਆਪਣੇ ਮਕਾਨਾਂ ਤੇ, ਕੋਠੀਆਂ ਤੇ, ਜਹਾਜ਼ਾਂ ਤੇ ਇੰਨਾ ਪੈਸਾ ਲਾ ਸਕਦੇ ਹੋ ਤਾਂ ਇੱਧਰ ਪੈਸਾ ਲਾਉਣ ਦੀ ਲੋੜ ਸੀ। ਜੀ। ਸੋ ਇਹ ਸਾਰੇ ਵਰਤਾਰੇ 'ਚ ਹੁਣ ਇਹ ਕਹਿੰਦੇ ਜੀ ਇਹਨਾਂ ਗੱਡੀਆਂ ਦੇ ਲਈ ਇੱਕ ਬਕਾਇਦਾ ਐਂਟੀ ਕਲਾਈਵਿੰਗ ਡਿਵਾਈਸ ਤਿਆਰ ਕੀਤਾ। ਜੇਕਰ ਉਹ ਲੱਗਿਆ ਹੋਵੇ ਔਰ ਉਹਦੇ ਲੱਗਣ ਤੋਂ ਬਾਅਦ ਰੇਲ ਹਾਦਸਾ ਵਾਪਰ ਵੀ ਜਾਵੇ ਤਾਂ ਵੀ ਰੇਲ ਗੱਡੀਆਂ ਇੱਕ ਦੂਸਰੇ ਦੇ ਉੱਪਰ ਨਹੀਂ ਚੜਨਗੀਆਂ। ਠੀਕ ਹੈ। ਡੱਬੇ ਇੱਕ ਦੂਜੇ ਦੇ ਉੱਪਰ ਨਹੀਂ ਚੜਨਗੇ, ਉਹਦੇ ਨਾਲ ਨੁਕਸਾਨ ਹੋਣ ਤੋਂ ਬਚਾਅ ਦਾ ਇੱਕ ਤਾਂ ਇਹ ਡਿਵਾਈਸ ਲੱਗਿਆ ਹੋਊਗਾ ਇਹਨਾਂ ਰੇਲ ਗੱਡੀਆਂ 'ਚ। ਦੂਜਾ ਜੀ ਕਹਿੰਦੇ ਸੀਟਾਂ ਦੀ ਝੁੱਗ ਵਧੀਆ ਪਾਈ ਆ, ਹੋਰ ਪਹਿਲਾਂ ਨਾਲੋਂ ਚੰਗੀਆਂ ਕੀਤੀਆਂ ਨੇ ਉਹ ਸੀਟਾਂ, ਹੈ ਨਾ। ਤੇ ਨਾਲ ਇਹ ਮਤਲਬ ਕਿ ਉਹਨਾਂ ਦਾ ਐਂਗਲ, ਬੈਠਣ ਦਾ ਐਂਗਲ, ਕਿ ਮਤਲਬ ਕਿ ਪਿੱਠ ਦਾ ਦਰਦ ਨਾ ਮਹਿਸੂਸ ਹੋਵੇ, ਬਜ਼ੁਰਗ ਸਹੀ ਢੰਗ ਨਾਲ ਬੈਠ ਸਕਣ। ਤੀਸਰਾ ਇਸੇ ਤਰ੍ਹਾਂ ਮੋਬਾਈਲ ਚਾਰਜਰ ਵਾਲੀ ਜਿਹੜੀ ਪਿੰਨ ਸੀ ਉਹਦੇ ਵਿੱਚ, ਉਹਦੇ ਤੱਕ ਸੀਟ ਤੋਂ ਬੈਠ ਕੇ ਸਹੀ ਪਹੁੰਚ ਨਹੀਂ ਹੁੰਦੀ ਸੀ ਜੀ, ਜਾਂ ਮਤਲਬ ਚਾਰਜ ਲਾਉਣ ਤੋਂ ਬਾਅਦ ਤੁਸੀਂ ਮੋਬਾਈਲ ਨੂੰ ਸਹੀ ਢੰਗ ਨਾਲ ਵਰਤ ਨਹੀਂ ਸਕਦੇ ਸੀ। ਸੋ ਇਸ ਲਈ ਉਹਦੀ ਚਾਰਜਿੰਗ ਨਿਸ਼ਾਨਦੇਹੀ ਥਾਂ ਬਦਲੀ ਹੈ ਚਾਰਜਰ ਦੀ। ਇਹਦੇ ਨਾਲ ਨਾਲ ਮਤਲਬ ਕਿ ਉਹਨਾਂ ਨੇ ਬਾਕਾਇਦਾ ਐਗਜ਼ੀਕਿਊਟਿਵ ਜਿਹੜੀ ਚੇਅਰ ਨੇ ਉਹਦੀ ਮਤਲਬ ਕਿ ਉਹ ਠੀਕ ਕੀਤਾ ਹੈ ਕਿ ਉਹ ਹੋਰ ਵਧੀਆ ਹੋ ਜਾਵੇ, ਉਹਨਾਂ ਦੀ ਨਾ ਫੁੱਟ ਸਪੇਸ ਵਧਾਈ ਹੈ ਜਿਵੇਂ, ਉਹ ਸਾਰਾ ਕੁਝ। ਸੋ ਇਹੋ ਜਿਹੇ ਕੁਝ ਬਦਲਾਅ ਵੀ ਕੀਤੇ ਨੇ ਜਿਹੜੇ ਲੋੜ ਹੈ। ਜਿਵੇਂ ਵਾਸ਼ ਬੇਸ਼ਨ ਲੱਗਿਆ ਕਿ ਉਹ ਛਿੱਟੇ ਪੈਂਦੇ ਸੀ, ਉਹ ਡੂੰਘਾ ਕੱਟ ਕੇ ਉਹਨੂੰ ਡੂੰਘਾ ਕਰਤਾ ਜੀ। ਜਾਂ ਰੀਡਿੰਗ ਲਾਈਟ, ਸੀਟ ਤੇ ਬੈਠ ਕੇ ਕਿਤਾਬ ਪੜ੍ਹਨੀ ਹੈ ਕੁਝ, ਉਹ ਲਾਈਟਿੰਗ ਸੁਧਾਰ ਕੀਤਾ। ਸੋ ਇਹ ਕੁਝ ਸੁਧਾਰ ਸਹੀ ਨੇ ਜੀ, ਪਰ ਜਿਹੜਾ ਸੁਧਾਰ ਆਹ ਰੰਗ ਵਾਲਾ, ਇਹ ਸਵਾਲ ਖੜਾ ਕਰਦਾ ਕਿ ਇਹਦੇ ਪਿੱਛੇ ਸਿਆਸਤ ਹੈ। ਸੋ ਅਚੇਤ ਤੌਰ ਤੇ ਹਰ ਚੀਜ਼ ਨੂੰ ਇਸ ਨਜ਼ਰੀਏ ਤੋਂ ਬਣਾਉਣਾ। ਸੋ ਬਿਲਕੁਲ ਜੀ ਵੰਦੇ ਭਾਰਤ ਟ੍ਰੇਨ ਦਾ ਪੂਰੀ ਤਰ੍ਹਾਂ ਭਗਵਾਕਰਨ ਹੋ ਗਿਆ। ਬੇਸ਼ੱਕ ਬਾਅਦ ਚੋਂ ਚਲਾਉਣੀ ਪ੍ਰਾਈਵੇਟ ਅਦਾਰਿਆਂ ਨਹੀਂ ਹੋਵੇ, ਪਰ ਉਸ ਨੂੰ ਇਹ ਦਿਖਾ ਕੇ ਕਿ ਜੀ ਅਸੀਂ ਲਿਆਂਦੀ ਹੈ, ਅਸੀਂ ਚਲਾਈ ਹੈ। ਸੋ ਜੇਕਰ ਅਗਲੀਆਂ 28ਵੇਂ ਤੋਂ ਬਾਅਦ ਸਾਰੀਆਂ ਰੇਲ ਗੱਡੀਆਂ ਭਗਵੇ ਰੂਪ ਚ ਆ ਜਾਣ ਤਾਂ ਹੈਰਾਨ ਨਾ ਹੋਵੇ। ਜੀ ਜੀ ਜੀ।